दर्शक ब्रेक तो बाद थोड़ा स्वागत है जी। डॉक्टर साहब सारे को फेसबुक मैसेज आया है। मैं इस तो पहला क्विकली 3-4 मैसेजेस ने वीर हरमेल सिंह लिखते ने इसे करके सरकारी टाउट सानू खालिस्तानियों ਨੂੰ ਧਮਕੀਆਂ ਦਿੰਦੇ ਹਨ ਕਿ ਜੇ ਖਾਲਿਸਤਾਨ ਚਾਹੀਦਾ ਹੈ ਤਾਂ ਹਿੰਦੁਸਤਾਨ ਆ ਕੇ ਗੱਲ ਕਰੋ ਜੀ। ਸਤਪਾਲ ਸਿੰਘ ਪੁਰੇਵਾਲ ਸੀਐਟਲ ਤੋਂ ਡਾਕਟਰ ਸਾਹਿਬ ਜੀ ਆਪ ਜੀ ਨੂੰ ਸਾਰੀ ਟੀਮ ਨੂੰ ਆਨਲਾਈਨ ਵੇਖ ਰਹੇ ਸਮੂਹ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਹਰਮੇਲ ਸਿੰਘ ਉਹਨਾਂ ਨੇ ਫਿਰ ਉਹੀ ਕਮੈਂਟ ਦੁਹਰਾਇਆ ਗੁਰਵਿੰਦਰ ਸਿੰਘ ਖਾਲਸਾ ਵਾਹਿਗੁਰੂ ਜੀ। ਸਾਹਿਬ ਸਿੰਘ ਢਿੱਲੋਂ हाँ जी सत श्री अकाल डॉक्टर साहब जी। अनीस सत्ती खालिस्तान जिंदाबाद। सरदार प्रदीप सिंह खालिस्तान जिंदाबाद। सारे वीरां दा बहुत बहुत शुक्रिया जी। डॉक्टर साहब सारे को फेसबुक मैसेज आया है जहूर खान जी दा। ये लिखते हैं सलाम डॉक्टर साहब। सलाम। उस्मान मजीब शामी नाल होया शो देखिया डेली पाकिस्तान न्यूज़ ते नाले जड़ी गर्म जोशी खुशी जोश अति उम्मीद मैं महसूस की ਉਹ ਬਿਆਨ ਤੋਂ ਬਾਹਰ ਹੈ। ਤੁਹਾਡੀ ਖੁਸ਼ੀ ਦੇਖ ਕੇ ਮੈਨੂੰ ਇੰਜ ਲੱਗਾ ਜਿਵੇਂ ਟੀਵੀ 84 ਤੁਹਾਨੂੰ ਨਵੀਂ ਜ਼ਿੰਦਗੀ ਮਿਲ ਗਈ ਹੋਵੇ ਤੇ ਰਾਜ ਕਰੇਗਾ ਖਾਲਸਾ ਵਿੱਚ ਜਾਨ ਆ ਗਈ ਹੋਵੇ। ਪਰ ਕੱਲ ਵਾਲਾ ਤੁਹਾਡੇ YouTube ਸੈਗਮੈਂਟ ਬਾਕੀ ਸਾਰਿਆਂ ਨੂੰ ਪਿੱਛੇ ਛੱਡ ਗਿਆ। ਮੈਂ ਤੁਹਾਨੂੰ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਤੁਸੀਂ ਆਪਣੀ ਆਵਾਜ਼ ਨੂੰ ਅੱਜ ਪਾਕਿਸਤਾਨੀ ਮੀਡੀਆ ਦੀਆਂ ਹੈਡਲਾਈਨਸ ਵਿੱਚ ਲੈ ਆਏ ਹੋ। ਅੱਜ ਡਾਕਟਰ ਸਾਹਿਬ ਪਾਕਿਸਤਾਨ ਦੀ ਹਰ ਇੱਕ ਟਾਪ ਨਿਊਜ਼ ਸਟੋਰੀ ਵਿੱਚ ਸ਼ਾਮਲ ਹਨ। ਮੈਂ ਦੁਆ ਕਰਦਾ ਹਾਂ ਖਾਲਿਸਤਾਨ ਜ਼ਰੂਰ ਬਣੇ ਤੇ ਖਾਲਸਾ ਰਾਜ ਵੀ ਜ਼ਰੂਰ ਕਰੇ। ਇਹ ਤਮੰਨਾ ਗੁਰੂ ਨਾਨਕ ਮਹਾਰਾਜ ਨੂੰ ਪਿਆਰ ਕਰਨ ਵਾਲੇ ਮੁਸਲਮਾਨਾਂ ਦੀ ਵੀ ਹੈ ਜੀ। ਡਾਕਟਰ ਸਾਹਿਬ ਇਹਦੇ ਨਾਲ ਸੰਬੰਧਿਤ ਸਾਡੇ ਕੋਲ ਹੋਰ ਵੀ ਲਿਖਤਾਂ ਆਈਆਂ ਨੇ, ਮੈਂ ਵੀ ਪੜ੍ਹਦਾ ਨਹੀਂ ਜੀ। ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਸੁਲਤਾਨ ਹੌਦਰ ਜੀ ਦਾ ਚੱਕਵਾਲ ਪਾਕਿस्तान ਤੋਂ। ਇਹ ਲਿਖਦੇ ਹਨ ਆਈ ਥਿੰਕ हैदर ਹੋਏਗਾ। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ अस्सलाम वालेकुम। मैं ਚੱਕਵਾਲ ਪਾਕਿस्तान ਵਿਖੇ ਇੱਕ ਲੈਕਚਰਰ ਹਾਂ। ਮੈਂ ਬੀਤੀ ਰਾਤ ਉਸਮਾਨ ਸ਼ਾਮੀ ਨਾਲ ਤੁਹਾਡਾ ਇੰਟਰਵਿਊ ਬੜੀ ਧਿਆਨ ਨਾਲ ਦੇਖਿਆ ਤੇ ਇਹ ਗੱਲ ਸਹਿਜੇ ਸੁਭਾਅ ਹੀ ਝੱਟ ਮਹਿਸੂਸ ਕੀਤੀ ਕਿ ਤੁਹਾਡੇ ਖਾਲਿਸਤਾਨ ਦੇ ਕੇਸ ਵਿੱਚ ਲਾਜ਼ਮੀ ਤੌਰ ਤੇ ਸਚਾਈ ਝਲਕਦੀ ਹੈ। ਇਸ ਤੋਂ ਇਲਾਵਾ ਆਪਣੀ ਧਰਤੀ ਤੋਂ ਦੂਰ ਬੈਠੇ ਹੋਣ ਦੇ ਬਾਵਜੂਦ ਸਥਾਨਕ ਸਿਆਸੀ ਇਰਾਦਿਆਂ ਬਾਰੇ ਤੁਹਾਡੀ ਡੂੰਘੀ ਜਾਂਚ ਗਿਆਨ ਦੇਖ ਕੇ ਅਚੰਭਾ ਲੱਗਾ। ਡਾਕਟਰ ਸਾਹਿਬ ਅਸੀਂ ਤੁਹਾਡੇ ਅਤੇ ਤੁਹਾਡੇ ਨਿਸ਼ਾਨੇ ਦੇ ਨਾਲ ਹਾਂ। ਜਲਦੀ ਹੀ ਤੁਹਾਡੀ ਗੱਲ ਸੁਣੀ ਜਾਵੇਗੀ ਅਤੇ ਖਾਲਿਸਤਾਨ ਦਾ ਮੁੱਦਾ ਬੱਝੇਗਾ। ਮੈਂ ਇੱਕ ਸਾਇੰਸ ਦਾ ਵਿਦਿਆਰਥੀ ਹੋਣ ਦੇ ਨਾਤੇ ਤੁਹਾਡੇ ਵੱਲ ਦੋ ਦੇਸ਼ਾਂ ਵਿਚਾਲੇ ਆਪਣੀ ਸਟੇਟ ਲਈ ਵਰਤੇ ਗਏ ਸ਼ਬਦ ਬਫਰ ਨੂੰ ਬੜਾ ਪਸੰਦ ਕੀਤਾ ਹੈ। ਭਾਰਤ ਨਾਮੀ ਦੈਂਤ ਨੂੰ ਠੱਲਣ ਲਈ ਹੁਣ ਪਾਕਿਸਤਾਨ ਦੀ ਹਕੂਮਤ ਨੂੰ ਫੈਸਲਾ ਕਰ ਲੈਣਾ ਚਾਹੀਦਾ ਹੈ। ਪਾਕਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ। ਇਸ ਨਾਲ ਹੀ ਸੰਬੰਧਿਤ ਸਾਡੇ ਕੋਲ ਇੱਕ ਹੋਰ ਫੇਸਬੁੱਕ ਮੈਸੇਜ ਆਇਆ ਹੈ ਨਿਊਯਾਰਕ ਤੋਂ ਡਾਕਟਰ ਰਵਿੰਦਰ ਸਿੰਘ ਜੀ ਦਾ। ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਇੰਟਰਵਿਊ ਡੇਲੀ पाकिस्तान। ये लिखते हैं वाहिगुरू जी का खालसा वाहिगुरू जी की फतेह। प्यारे डॉक्टर साहब हुने उस्मान मजीब शामी जी नाल तुहाडी इंटरव्यू देख के हटिया हां। तुसीं सिखां दे कौमी घर दा केस साफ अते सिद्धे तौर ते बड़ी खूबसूरती नाल पेश कीता है। बहुत चंगा उद्यम है। वाहिगुरू चढ़दी कला बख्शण जी। डॉक्टर साहब ਅਸੀਂ ਜ਼ਹੂਰ ਖਾਨ ਜੀ ਸੁਲਤਾਨ ਹੈਦਰ ਜੀ ਚੱਕਵਾਲ ਪਾਕਿਸਤਾਨ ਤੋਂ ਡਾਕਟਰ ਰਵਿੰਦਰ ਸਿੰਘ ਨਿਊਯਾਰਕ ਇਹਨਾਂ ਸਾਰੇ ਵੀਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਬਹੁਤ ਸਾਰੀਆਂ ਲਿਖਤਾਂ ਔਰ ਫੇਸਬੁੱਕ ਮੈਸੇजेस ਨੇ। ਹੁਣ ਤਾਂ ਪੜ੍ਹਨ ਲੱਗਿਆਂ ਵੀ ਜਿਹੜਾ ਉਹਨਾਂ ਵਕਤ ਹੁੰਦਾ ਤੇ ਬਹੁਤ ਸਾਰੇ ਪੜ੍ਹੇ ਵੀ ਨਹੀਂ ਜਾਂਦੇ ਹੈ। ਪਰ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਜਿਵੇਂ ਜ਼ਹੂਰ ਖਾਨ ਜੀ ਨੇ ਕਿਹਾ ਵੀ ਸਾਨੂੰ ਇਸ ਨਾਲ ਖੁਸ਼ੀ ਵੀ ਮਿਲੀ ਹੈ ਜੀ ਔਰ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਸਾਡੀ ਗੱਲ ਅੱਜ ਘੱਟੋ ਘੱਟ ਪਾਕਿਸਤਾਨ ਦੇ ਵਿੱਚ ਨਾ ਸਿਰਫ ਜਿਹਨੂੰ ਕਹਿੰਦੇ ਨੇ ਹੂਐਵਰ ਮੈਟਰਸ ਉਹਨਾਂ ਤੱਕ ਤੇ ਪਹੁੰਚੀ ਹੈ लेकिन आम आवाम तक भी, क्योंकि उर्दू मीडिया ने भी इस सारे नू बड़ा तरजीह दे के छापया फ्रंट पेज स्टोरीज ने। और अज ही सानू लिंक मिले कल मैं हालां पासिंग रैफरेंस गल कीती सी कि नुक्ता निगाह जिहड़ा प्रोग्राम मुजीबर शामी जी का बहुत पॉपुलर है और वो ਰੀਅਲ ਪਾਕਿਸਤਾਨ ਦੇ ਇੰਟੈਲੈਕਚੁਅਲ ਐਨਾਲਿਸਟ ਨੇ। ਉਹਨਾਂ ਨੇ ਸਾਡੇ ਆਲਮੋਸਟ ਸਾਰੇ ਇੰਟਰਵਿਊ ਨੂੰ ਹੀ ਉਹਨਾਂ ਦੇ ਕਲਿੱਪਸ ਦੇ ਕੇ ਫਿਰ ਆਪਣੀ ਕਮੈਂਟਰੀ ਦੇ ਨਾਲ ਜਿਹੜਾ ਉਹ ਡਿਸਕਸ ਕੀਤਾ ਔਰ ਅੱਜ ਹੀ ਦੁਪਹਿਰੇ ਆਲਮੋਸਟ 15 ਮਿੰਟ ਦਾ 14-15 ਮਿੰਟ ਦਾ ਮੇਰੇ ਨਾਲ ਇੰਟਰਵਿਊ ਲਾਹੌਰ ਤੋਂ ARY ਨਿਊਜ਼ ਨੈਟਵਰਕ ਵਾਲਿਆਂ ਨੇ ਕੀਤਾ। ਦੁਨੀਆ ਵਾਲਿਆਂ ਨੇ ਉਹ 2-3 ਮਿੰਟ ਦੇ ਕਲਿੱਪ ਹੁਣ ਔਰ ਜਦੋਂ ਅਸੀਂ ਦੇਖਦੇ ਹਾਂ ਹੁਣ ਤਾਂ ਕਈ ਵਾਰੀ ਜਿਹੜਾ ਮੋਨੀਟਰ ਕਰਨਾ ਔਖਾ ਹੈ ਵੀ ਕਿੱਥੇ ਕਿੱਥੇ ਛਪਿਆ। ਸੋ ਪਾਕਿਸਤਾਨ ਦੇ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਉਰਦੂ ਈਵਨ ਇੰਗਲਿਸ਼ ਔਰ ਫਿਰ ਜਿਹੜੇ ਬਹੁਤ ਸਾਰੇ ਉਤਸ਼ਾਹ ਵਾਲੇ ਸਿੱਖਾਂ ਨਾਲ ਪਿਆਰ ਕਰਨ ਵਾਲੇ ਜਾਂ ਆਪਣੇ ਵਤਨ ਪਾਕਿਸਤਾਨ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਨੇ ਉਸ ਦੀਆਂ ਕਲਿੱਪਸ ਬਣਾ ਕੇ ਉਹਨੂੰ ਫਰਦਰ
ਬਹੁਤ ਸਾਰੀਆਂ ਥਾਵਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਅਸੀਂ ਇਹਨਾਂ ਸਾਰਿਆਂ ਦਾ ਹੀ, ਔਰ ਜਿਵੇਂ ਇਹਨਾਂ ਨੇ ਕਿਹਾ ਕਿ ਅਲਟੀਮੇਟਲੀ ਜਿਹੜਾ ਹੈ ਜਦੋਂ ਅਸੀਂ ਰਲ ਮਿਲ ਕੇ ਚੱਲਦੇ ਹਾਂ, ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਸਾਡੀ ਕੌਮਾਂ ਦੀ ਡੈਸਟਨੀ ਇੱਕ ਹੈ। ਔਰ ਉਹ ਵਕਤ ਆ ਗਿਆ ਹੈ ਕਿ ਜਿੱਥੇ ਸਾਡੇ ਦੋਨਾਂ ਕੌਮਾਂ ਵਿਚਲੇ ਜਿਹੜੇ ਲੋਕ ਸਮਝਦਾਰ ਸਿਆਣੇ ਨੇ, ਕਈ ਵਾਰ ਆਮ ਤੱਕ ਮੈਸੇਜ ਪਹੁੰਚਦੇ ਟਾਈਮ ਲੱਗਦਾ, ਪਰ ਜਦੋਂ ਤੁਸੀਂ ਇੱਕ ਵਾਰ ਰਾਈਟ ਡਿਸੀਜਨ ਔਰ ਰਾਈਟ ਸਟੈਪ, ਰਾਈਟ ਪੇਸ਼ਕਦਮੀ ਕਰਦੇ ਹੋ ਤੇ ਫਿਰ ਹੌਲੀ ਹੌਲੀ ਕਾਫਲਾ ਵੱਧਦਾ ਜਾਂਦਾ। ਸੋ ਇਹਨਾਂ ਸਾਰਿਆਂ ਦਾ, ਇਹਨਾਂ ਦਾ ਔਰ ਹੋਰ ਬਹੁਤ ਸਾਰਿਆਂ ਦਾ ਜਿਨ੍ਹਾਂ ਨੂੰ ਅਸੀਂ ਅਜੇ ਰਿਸਪੌਂਡ ਨਹੀਂ ਕਰ ਸਕੇ, ਉਹਨਾਂ ਸਾਰਿਆਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅਖੀਰਲੇ ਪਲਾਂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਪਿਛਲਾ ਕਬੀਰ ਸਾਹਿਬ ਦੀ ਬਾਣੀ ਵਾਲਾ ਪਾਰਟ ਜਿਹੜਾ ਅਸੀਂ ਡਿਸਕਸ ਕੀਤਾ ਹੈ, ਹੁਣ ਕਬੀਰ ਸਾਹਿਬ ਦੀ ਇੱਕ ਬਾਣੀ ਹੈ 52 ਅੱਖਰੀ, 52 ਨੂੰ ਕਹਿੰਦੇ ਨੇ ਕਿ ਉਹਨੂੰ 52। ਸੋ ਕਿਉਂਕਿ ਐਲਫਾਬੈਟ ਦੇ 52 ਸ਼ਬਦਾਂ ਨੂੰ, ਅਲਫਾਜ਼ ਨੂੰ ਆਧਾਰ ਬਣਾ ਕੇ ਉਹਨਾਂ ਨੇ ਨਿਰੰਕਾਰ ਰੱਬ ਦੇ ਗੁਣ ਗਾਇਨ ਕੀਤੇ ਨੇ। ਔਰ ਇਹ ਰਾਗ ਗੌੜੀ ਪੂਰਵੀ 52 ਅੱਖਰੀ ਕਬੀਰ ਜੀਓ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਇਸ ਦੇ ਪਹਿਲੇ ਦੋ ਸ਼ਲੋਕ, ਕਿਉਂਕਿ ਬਾਅਦ ਦੇ ਵਿੱਚ ਬੜੀ ਸਿਸਟਮੈਟਿਕਲੀ ਉਹਨਾਂ ਨੇ 52 ਅੱਖਰਾਂ ਦੇ ਉੱਤੇ ਜਿਹੜੀ ਹੈ ਉਹ ਬਾਣੀ ਰਚੀ ਹੈ, ਪਰ ਪਹਿਲਾਂ ਉਹਨਾਂ ਨੇ ਇਸ ਦਾ ਗਰਾਊਂਡ ਵਰਕ ਲੈ ਕੀਤਾ। 52 ਅੱਖਰ ਲੋਕ ਤਰੇ, ਸਭ ਕੁਛ ਇਨ ਹੀ ਮਾਹੀ, ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨ ਮੈਂ ਨਾਹੀਂ। ਉਹਨਾਂ ਨੇ ਕਿਹਾ ਕਿ ਇਹਨਾਂ ਤਿੰਨਾਂ ਲੋਕਾਂ ਦੇ ਵਿੱਚ ਜਿਹਦੀ ਚਰਚਾ ਹੁੰਦੀ ਹੈ ਉਹ 52 ਅੱਖਰ ਨੇ। ਮਤਲਬ ਇਹ ਹੈ ਦੁਨਿਆਵੀ ਲੈਂਗੁਏਜ ਜੀ, ਉਹ ਐਲਫਾਬੈਟ ਕੋਈ ਵੀ ਹੋ ਸਕਦਾ ਹੈ, ਸਪੋਕਨ ਲੈਂਗੁਏਜ, ਰਿਟਨ, ਹਿਸਾਬ ਕਿਤਾਬ ਦੀ ਜ਼ਬਾਨ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਲੇਖੈ ਛੋੜ ਅਲੇਖੈ ਛੂਟੈ। ਜੇ ਉਸ ਦੇ ਦਰਬਾਰ ਦੇ ਵਿੱਚ ਉਹ ਅਲੇਖ ਹੈ, ਉੱਥੇ ਕੋਈ ਲੇਖਾ, ਕੋਈ ਉਹ ਗਿਣਤੀਆਂ ਮਿਣਤੀਆਂ ਨਹੀਂ ਨੇ ਜਿਨ੍ਹਾਂ ਨਾਲ ਅਸੀਂ ਜ਼ਿੰਦਗੀ ਜਿਉਂਦੇ ਹਾਂ, ਤੇ ਇਹ ਸਾਨੂੰ ਕਿਹਾ ਕਿ ਭਾਈ ਇਸ ਲੇਖੇ ਨੂੰ ਛੱਡੋਗੇ ਤੇ ਫਿਰ ਉਸ ਦੇ ਦਰਬਾਰ ਦੇ ਵਿੱਚ ਉਜਲ ਮੂੰਹ ਜਾਓਗੇ। ਸੋ ਕਬੀਰ ਸਾਹਿਬ ਨੇ ਇਹ ਫਰਮਾਇਆ ਕਿ ਇਹਨਾਂ ਤਿੰਨਾਂ ਲੋਕਾਂ ਦੇ ਵਿੱਚ ਤਾਂ ਇਹ 52 ਅੱਖਰਾਂ ਦੀ ਜ਼ਬਾਨ ਚੱਲਦੀ ਹੈ, ਦੁਨਿਆਵੀ ਜਿਹੜਾ ਵਿਹਾਰ ਚੱਲਦਾ ਹੈ। ਸਭ ਕੁਛ ਸਭ ਇਨ ਹੀ ਮਾਹੇ, ਬਹੁਤਿਆਂ ਦੇ ਲਈ ਜੀਵਨ ਦੀ ਹਕੀਕਤ ਹੀ ਇਹ ਸੰਸਾਰ ਹੈ, ਇਸ ਤੋਂ ਬਿਯੋਂਡ ਉਹਨਾਂ ਨੂੰ ਕੁਛ ਨਹੀਂ ਨਜ਼ਰ ਆਉਂਦਾ। ਉਹ ਇਹ ਵੀ ਕਹਿੰਦੇ ਨੇ ਇਹ ਜੱਗ ਮਿੱਠਾ ਹੈ, ਅਗਲਾ ਕਿਹਨ ਡਿੱਠਾ, ਇਹ ਇਹੀ ਮਿੱਠਾ ਅਗਲਾ ਕਿਹਨੇ ਦੇਖਿਆ। ਇਹ ਅੱਖਰ ਖਿਰ ਜਾਏਂਗੇ, ਉਹ ਇਹ ਅੱਖਰ ਇਨ ਮੈਂ ਨਾ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਅੱਖਰ ਨੇ 52 ਇਹ ਤਾਂ ਖੁਰ ਜਾਣਗੇ ਅਲਟੀਮੇਟਲੀ, ਇਹ ਤਾਂ ਨਾਸਵੰਤ ਨੇ। ਤੇ ਜਿਹੜੇ ਸਮਝ ਚ ਨਹੀਂ ਆਉਂਦੇ ਸਾਨੂੰ, ਜਾਂ ਜਿਨ੍ਹਾਂ ਨੂੰ ਸਿਰਫ ਅਨੁਭਵ ਕੀਤਾ ਜਾ ਸਕਦਾ ਹੈ, ਰੱਬ ਦੇ ਨਾਲ ਤੁਹਾਡੀ ਸਾਂਝ, ਤੁਹਾਡਾ ਪਿਆਰ, ਤੁਹਾਡੀ ਮੁਹੱਬਤ, ਤੁਹਾਡਾ ਇਸ਼ਕ, ਤੁਹਾਡੀ ਇਬਾਦਤ, ਉਸ ਨੂੰ ਤੁਸੀਂ ਮਹਿਸੂਸ ਕਰਦੇ ਹੋ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਹੁਣ ਗੂੰਗੇ ਨੂੰ ਪੁੱਛੋ ਗੁੜ ਦਾ ਕੀ ਸਵਾਦ ਹੈ, ਉਦੋਂ ਆਨੰਦ ਨੂੰ ਮਾਣਦਾ, ਉਹਨੂੰ ਬਿਆਨ ਨਹੀਂ ਕਰ ਸਕਦਾ। ਸੋ ਕਬੀਰ ਸਾਹਿਬ ਨੇ ਕਿਹਾ ਕਿ ਭਾਈ ਉਹ ਜਿਹੜੀ ਰੱਬ ਦੀ ਯਾਦ ਦੇ ਅੱਖਰ ਨੇ ਉਹ ਇਹਨਾਂ ਦੇ ਵਿੱਚ ਨਹੀਂ, ਕਿ ਜੇ ਤੁਸੀਂ ਦੁਨਿਆਵੀ ਲੇਖਿਆਂ ਜੋਖਿਆਂ 'ਚ ਰਹਿੰਦੇ ਹੋ ਤੇ ਉਸ ਦਾ ਆਨੰਦ ਤੁਸੀਂ ਨਹੀਂ ਮਾਣ ਸਕਦੇ। ਔਰ ਦੂਸਰਾ ਸ਼ਲੋਕ ਇਸ ਦੀ ਕੰਟੀਨਿਊਟੀ ਜਾਂ ਇਸ ਦੀ ਹੋਰ ਜਿਹੜੀ ਹੈ ਉਹ ਅੱਗੋਂ ਵਿਆਖਿਆ, ਜਹਾਂ ਬੋਲ ਤਹ ਅਛਰ ਆਵਾ, ਜਹ ਅਬੋਲ ਤੈ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ। ਜਹਾਂ ਬੋਲ ਤੈ ਅਛਰ ਆਵਾ, ਕਿ ਜਿਹੜੀ ਬਹੁਤ ਸਾਰੀਆਂ ਦੁਨਿਆਵੀ ਸਥਿਤੀਆਂ ਨੂੰ ਅਸੀਂ ਅੱਖਰਾਂ ਦੇ ਨਾਲ, ਅਲਫਾਜ਼ ਨਾਲ, ਜ਼ਬਾਨ ਦੇ ਨਾਲ ਸਪਸ਼ਟ ਕਰਦੇ, ਕਲੈਰੀਫਾਈ ਕਰ ਸਕਦੇ। ਜਹ ਅਬੋਲ ਤੈ ਮਨ ਨਾ ਰਹਾਵਾ, ਪਰ ਇਹ ਜਿਹੜੀ ਰੱਬ ਨਾਲ ਮਿਲਾਪ ਦੀ ਅਵਸਥਾ, ਇੱਥੇ ਤਾਂ ਬੋਲ ਦਾ ਕੰਮ ਹੀ ਨਹੀਂ ਹੈ। ਰੱਬ ਦੇ ਨਾਲ ਤੁਸੀਂ ਕਿਹੜੀ ਜ਼ਬਾਨ ਦੇ ਵਿੱਚ ਗੱਲ ਕਰੋਗੇ, ਕਿਉਂਕਿ ਜੇ ਜ਼ਬਾਨ ਨਾਲ ਹੀ ਰੱਬ ਨਾਲ ਗੱਲ ਕਰਨੀ ਹੁੰਦੀ ਤਾਂ ਗੂੰਗਿਆਂ ਨੂੰ ਤਾਂ ਰੱਬ ਮਿਲਦਾ ਹੀ ਨਾ, ਜਾਂ ਜਿਹੜੇ ਬਿਲਕੁਲ ਅਨਪੜ੍ਹ ਨੇ ਉਹਨਾਂ ਕੋਲ ਤਾਂ ਉਹਨਾਂ ਤੋਂ ਅੱਖਰ ਵੀ ਨਹੀਂ ਆਉਂਦੇ। ਬਹੁਤ ਸਾਰੇ ਸਾਡੇ ਵੀ ਵਾਹਿਗੁਰੂ ਨੂੰ ਵਾਖਰੂ ਹੀ ਕਹਿਣਗੇ, ਪਰ ਉਹ ਜਿਹੜਾ ਫੇਥ ਹੈ, ਪਿਆਰ ਹੈ ਰੱਬ ਦੇ ਨਾਲ, ਉਹਦੇ ਲਈ ਕੋਈ ਦੁਨਿਆਵੀ ਵਿਦਿਆ ਦੀ ਲੋੜ ਨਹੀਂ ਹੈ। ਦੁਨਿਆਵੀ ਵਿਦਿਆ ਦੁਨੀਆ 'ਚ ਵਿਚਰਨ ਲਈ ਹੈ, ਰੱਬ ਦੀ ਮੁਹੱਬਤ ਦੇ ਵਿੱਚ ਦੁਨਿਆਵੀ ਇਸ ਦਾ ਕੋਈ ਥਾਂ ਨਹੀਂ ਹੈ। ਜੈ ਅਬੋਲ ਤੈ ਮਨ ਨਾ ਰਹਾਵਾ, ਉੱਥੇ ਤਾਂ ਹਸਤੀ ਮਿਟ ਜਾਂਦੀ ਹੈ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖਿਆ ਨਾ ਕੋਈ। ਫਿਰ ਹੁਣ ਇਹਨਾਂ ਦੋਨਾਂ ਹੀ ਸਟੇਟਮੈਂਟਸ ਨੂੰ ਕਬੀਰ ਸਾਹਿਬ ਨੇ ਟੁਗੈਦਰ ਕਰਕੇ ਕਿਹਾ ਕਿ ਭਾਈ ਉਸ ਅਬੋਲ ਵਾਲੀ ਦੁਨੀਆ 'ਚ ਵੀ, ਜਿੱਥੇ ਕੋਈ ਜ਼ਬਾਨ ਨਹੀਂ ਹੈ,
ਤੇ ਜਿੱਥੇ ਦੁਨੀਆ ਦੇ ਵਿੱਚ ਅਸੀਂ ਇੱਕ ਜ਼ਬਾਨ ਦਾ ਸਹਾਰਾ ਲੈ ਕੇ ਲੇਖਿਆਂ 'ਚ ਫਸੇ ਹੋਏ ਹਾਂ, ਰੱਬ ਇਹਨਾਂ ਦੋਨਾਂ ਥਾਵਾਂ ਤਾਂ ਹੀ ਵਸਦਾ। ਇੱਥੇ ਵੀ ਰੱਬ ਹੈ, ਔਰ ਜਿਹਨੂੰ ਗੁਰੂ ਸਾਹਿਬ ਨੇ ਯਾਦ ਕਰਵਾਇਆ ਸੀ ਕਿ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਰੱਬ ਤਾਂ ਰਹਿੰਦਾ ਹੈ, ਰੱਬ ਤਾਂ ਇੱਥੇ ਹੀ ਹੈ, ਦੁਨੀਆ ਤੋਂ ਦੌੜਨ ਦੀ ਲੋੜ ਨਹੀਂ ਹੈ, ਪਰ ਇਸ ਪਛਾਣ ਦੀ ਲੋੜ ਹੈ ਕਿ ਕਿਵੇਂ ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ ਵਿੱਚੇ ਹੋਵੇ ਮੁਕਤ, ਕਿ ਕਿਵੇਂ ਹੱਸਦਿਆਂ, ਖੇਡਦਿਆਂ, ਪਹਿਨਦਿਆਂ, ਖਾਂਦਿਆਂ ਫਿਰ ਵੀ ਤੁਸੀਂ ਇਸ ਪ੍ਰਭਾਵ ਤੋਂ ਜਿਹੜਾ ਦੁਨੀਆਦਾਰੀ ਦਾ ਹੈ ਨਿਰਲੇਪ ਰਹਿ ਸਕਦੇ ਹੋ। ਸੋ ਉਹਨਾਂ ਨੇ, ਕਬੀਰ ਸਾਹਿਬ ਨੇ ਯਾਦ ਕਰਵਾਇਆ ਕਿ ਉਹ ਰੱਬ ਜਿਉ ਜਿਹਾ ਹੈ ਤਸ ਲਖੈ ਨਾ ਕੋਈ, ਉਹਨੂੰ ਕੋਈ ਬਿਆਨ ਨਹੀਂ ਕਰ ਸਕਦਾ, ਆਪਣੀ ਮਹਾਨਤਾ ਨੂੰ ਉਹ ਆਪ ਹੀ ਜਾਣਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਆਪਣੇ ਵਿਊਅਰਸ ਕੋਲੋਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਾਟ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।